व्यूअर्स वेलकम बैक ऑन प्रोग्राम। सो व्यूअर्स एंड वाले सैक्शन में आप गलबात करांगे कि बीते ऐतवार ब्रैम्पटन कैनेडा के गुरुद्वारा गुरु नानक मिशन सेंटर वालों 5वें पातशाह के शहीदी दिन और घल्लूघारा 84 के शहीदों की याद में एक विशाल नगर कीर्तन सजाया गया, जिस विच हज़ारां की गिनती में सिख संगतां ने शमूलियत की और नगर कीर्तन ਦੇ शुरू तो अखीर तक खालसा ਦੀਆਂ ਜਿਹੜੀ ਗੂੰਜਾਂ ਹੈ ਉਹ ਪੈਂਦੀਆਂ ਰਹੀਆਂ और खालसा ਦੇ ਝੰਡੇ ਵੀ ਚਾਰ ਚਫੇਰੇ ਜਿਹੜੇ ਝੂਲਦੇ ਰਹੇ ਨੇ। ਸੋ ਇਸ ਨਗਰ ਕੀਰਤਨ ਦੀਆਂ ਜਿਹੜੀ ਕੁਝ ਝਲਕੀਆਂ ਸਾਡੀ ਟੀਵੀ 84 ਦੀ ਟੀਮ ਨੇ ਕਵਰ ਕੀਤੀਆਂ ਉਹ ਆਪਾਂ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ। ਸੋ ਨਾਲ ਹੀ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਲਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। देखो जिवें असीं पहले सैगमेंट भी ये दस्सिया कि बीते ऐतवार गुरुद्वारा गुरु नानक मिशन सेंटर ब्रैम्पटन तो गुरुद्वारा जोत प्रकाश तक जिहड़ा लगभग 8-9 किलोमीटर का सफ़र बनता है। बहुत ज़बरदस्त नगर कीर्तन, ज़बरदस्त इसलिए और मैं उत्थे जिहड़े रिपोर्टर भी मेरे साउंड बाइट लै रहे सी उन्होंने मैं कहा कि बेशक बहुत सारिया थावां दे उत्ते नगर कीर्तन दा मतलब धार्मिक रौह रीति हुंदा है। कुछ थावां ते जिवें असीं हुण देखदे हां कि खालिस्तान दे झंडे जां मौजूदगी हुंदी है, पर उस गुरुद्वारा साहब जिहड़ा कि टोटली डेडिकेटेड है, जिहदे च एक्टिविस्ट ही आए ने आड जथेबंदियां दे, उन्हां दा इह दृढ़ इरादा बिगिनिंग तो ही हुंदा है। और पिछले दीवाना दे विच भी बीती शाम दे जां उस तो अगले दिन भी ਅਸੀਂ ਇਹ ਦੇਖਿਆ और जिस अंदाज ਦੇ ਵਿੱਚ ਸੰਗਤ ਦੀ ਪਾਰਟਿਸਿਪੇਸ਼ਨ ਸੀ ਉਸਨੇ ਸਾਨੂੰ ਉਤਸ਼ਾਹਿਤ ਕੀਤਾ ਕਿ ਸ਼ੁਰੂ ਤੋਂ ਅਖੀਰ ਤੱਕ ਸੱਚਮੁੱਚ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਹੋਈ। ਔਰ ਸਾਡੀ ਟੀਮ ਜਿਹੜੀ ਟੋਰਾਂਟੋ ਬੇਸਡ ਹੈ ਉਹਨਾਂ ਨੇ ਮਿਹਨਤ ਕਰਕੇ ਜਿੱਥੇ ਉਹ ਲਾਈਵ ਕਵਰੇਜ ਵੀ ਕੀਤੀ ਉਸ ਦੀਆਂ ਕੁਝ ਝਲਕੀਆਂ ਜਿਹੜੀਆਂ ਨੇ ਉਹ ਇੱਕ ਥਾਂ ਕਲਮਬੱਧ ਉਹਨਾਂ ਨੇ ਇੱਕ ਥਾਂ ਉਹਨਾਂ ਨੂੰ ਪਾਇਲ ਅਪ ਕੀਤਾ और उन्होंने ग्लिम्पसिस असी अपनी टैक्नीकल टीम को कहांगे उन्होंने चला दें और जो ही वो खत्म होएगा फिर असी तुहाडे जिहड़े मैसेजेस ने उन्होंने डिस्कस करांगे। घल्लूघारा 84 ਦੇ ਵਿੱਚ ਵਾਪਰਦਾ ਇਸ ਨੂੰ ਮੈਂ ਦੋ ਪਾਰਟਸ ਦੇ ਵਿੱਚ ਦੇਖਦਾ। ਇੱਕ ਪਾਸੇ ਸਾਡਾ ਪ੍ਰਾਈਡ ਹੈ, ਸਾਡਾ ਫਖਰ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ ਦਰਜਨਾਂ ਸਾਥੀ ਸਿੰਘਾਂ ਨੇ ਜਿਵੇਂ 72 ਘੰਟੇ ਭਾਰਤੀ ਹਕੂਮਤ ਜਿਹੜੀ ਟੈਂਕਾਂ ਤੋਪਾਂ ਨਾਲ ਲੈਸ, ਨੇਵਲ ਡਾਈਵਰ, 에ਅਰ ਫੋਰਸ, ਪੋਇਜ਼ਨਸ ਗੈਸ हर किस्म के हथियारों नाल लैस है, पर 72 घंटे उन्होंने ना सिर्फ रोके लोहे के चने चबाए, दुश्मन का जरनैल ये कहने से मजबूर होया गिविंग द एडवर्सरी हिज ड्यू दे फॉट टू द लास्ट ब्रेथ एंड बुलेट कि जदों तक उन्होंने साथ एक भी साह बाकी सी और एक भी गोली बाकी सी वो जूझे। वो साडा प्राइड है। जिवें चमकौर की गढ़ी ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ, ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ, ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਜੈਕਾਰਾ ਛੱਡਦੇ ਨੇ। ਜਿਵੇਂ ਅੱਲਾ ਯਾਰ ਖਾਨ ਯੋਗੀ ਨੇ ਪ੍ਰੀਵੀਅਸ ਨਾਈਟ ਦਾ ਜ਼ਿਕਰ ਕੀਤਾ ਸੀ ਕਿ ਕਰਤਾਰ ਸੇ ਕਹਿ ਰਹੇ थे गोया रूबरू होकर कब जाऊंगा चमकौर से मैं सुर्ख रू होकर। चमकौर ਦੀ ਗੜੀ ਸਾਡਾ ਪ੍ਰਾਈਡ ਹੈ। ਜੂਨ 84 ਸੰਤ ਪਿੰਡਾਂ ਵਾਲੇ ਸਾਡੇ ਯੋਧਿਆਂ ਦਾ ਜੂਝਣਾ ਇਹ ਚਮਕੌਰ ਦੀ ਗੜੀ ਦਾ ਦੁਹਰਾ ਹੈ। ਪਰ ਉਹੀ ਵਾਕਿਆ ਜਦੋਂ ਨੂਰਾ ਮਾਹੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਸੁਣਾਉਂਦਾ ਹੈ। ਸ਼ਾਮ ਦਾ ਦੀਵਾਨ ਹੈ, ਰਹਿਰਾਸ ਹੋ ਕੇ ਹਟੀ ਹੈ, ਖੁੱਲੇ ਦੇ ਵਿੱਚ ਦੀਵਾਨ ਸਜਿਆ ਤੀਰ ਦੇ ਨਾਲ। ਗੁਰੂ ਕਲਗੀਧਰ ਪਾਤਸ਼ਾਹ ਖੇਡ ਰਹੇ ਨੇ ਕਾਹੀ ਦੇ ਬੂਟੇ ਦੇ ਨਾਲ ਤੇ ਜੋ ਹੀ ਨੂਰਾ ਮਾਹੀ ਨੇ ਸ਼ਹਾਦਤ ਦੀ फाइनल गल दारोदार होके दसी। गुरु साहब ने तीर नाल काही दा बूटा पुट के कहा मुगलिया राज दी जड़ पुट्टी गई। क्योंकि जदों अन्याय इस लैवल तक चला जाता है कि अदल जस्टिस नाल ही कोई चीज़ नहीं होंदी ते वो साम्राज
फिर अपनी चिट्ठी बढ़वा लेंदे ने जिनकी चीरी दरगाह पार्टी तेना मरना भाई उन्हों की मौत सुनिश्चित होंगी है। हिंदुस्तान के साम्राज्य ने जून 84 के पहले हफ्ते अपनी जड़ पुटवा लई। सो दिन मनाउण दा भावें असीं शहीदी दिन मनाउने आ ते भावें असीं ਉਹ ਦਿਹਾੜੇ ਮਨਾउने ਆ ਆਪਦੇ ਇਤਿਹਾਸ ਦੇ, ਉਹਦਾ ਮਤਲਬ ਇਹੀ ਹੁੰਦਾ ਇਹ ਦੂਜੀਆਂ ਕੌਮਾਂ ਨੂੰ ਨਹੀਂ, ਇਹ ਕੋਈ ਰਮਾਇਣ ਜਾਂ ਮਹਾਭਾਰਤ ਦੀ ਗੱਲ ਨਹੀਂ ਜਿੱਥੇ ਨਾਟਕ ਕੀਤੇ ਜਾਂਦੇ। ਸੋ ਅਸੀਂ ਇੱਥੋਂ ਕੁਛ ਨਾ ਕੁਛ ਕੋਈ ਸ਼ਕਤੀ, ਕੋਈ ਸੋਚ, ਕੋਈ ਜਜ਼ਬਾ ਗ੍ਰਹਿਣ ਕਰਕੇ ਚੱਲਣਾ ਤਾਂ ਕਿ ਅਸੀਂ ਆਪਦੇ ਮਿੱਥੇ ਹੋਏ ਨਿਸ਼ਾਨੇ ਵੱਲ, ਆਪਦੀ ਮੰਜ਼ਿਲ ਵੱਲ ਵੱਧ ਸਕੀਏ। ਅਤੇ ਨਿਸ਼ਾਨਾ ਸਾਡਾ ਇੱਕੋ ਹੀ ਹੈ ਜੋ ਸਾਨੂੰ ਗੁਰੂ ਸਾਹਿਬਾਨ ਕਹਿ ਗਏ, ਜੋ 18ਵੀਂ ਸਦੀ 'ਚ ਸਿੱਖਾਂ ਨੇ ਇਤਿਹਾਸ ਰਚ ਕੇ ਦੱਸਿਆ, ਜੋ ਕਿਤਾਬਾਂ 'ਚ ਅੰਕਿਤ ਹੋ ਚੁੱਕਿਆ ਕਿ ਅਕਾਲ ਪੁਰਖ ਤੋਂ ਬਿਨਾਂ ਖਾਲਸਾ ਕਿਸੇ ਵੀ ਦੁਨਿਆਵੀ ਤਖਤ ਤੇ ਦੁਨਿਆਵੀ ਤਾਕਤ ਅੱਗੇ ਨਹੀਂ ਝੁਕਦਾ। ਉਹਦਾ ਸਿਰ ਝੁਕੂ ਸਿਰਫ ਅਕਾਲ ਪੁਰਖ। ਇਸ ਕਰਕੇ ਜੋ ਇੱਥੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਜਾਂ ਪੰਜਵੇਂ ਪਾਤਸ਼ਾਹ ਨੇ ਵੀ ਜੋ ਕੀਤਾ, ਜਿੱਥੇ ਆਇਆ ਸੱਚੇ ਪਾਤਸ਼ਾਹ ਦਾ ਇੱਕ ਸੰਕਲਪ ਆਇਆ, ਜਿਹਦਾ ਮਤਲਬ ਜੋ ਦੁਨਿਆਵੀ ਬਾਦਸ਼ਾਹ ਉਹ ਝੂਠੇ ਬਾਦਸ਼ਾਹ ਤੇ ਸਾਡੇ ਜਿਹੜੇ ਗੁਰੂ ਸਾਹਿਬਾਨ ਆ ਉਹ ਸੱਚੇ ਪਾਤਸ਼ਾਹ। ਉਹਨਾਂ ਦਾ ਤਖਤ ਦਿੱਲੀ ਦਾ ਜਿਹੜਾ ਤਖਤ ਹੈ ਉਹ ਝੂਠਾ ਹੈ, ਉਹ ਜ਼ੁਲਮ ਦਾ ਪ੍ਰਤੀਕ ਹੈ, ਉਹ ਪਾਪ ਦੀ ਨਿਸ਼ਾਨੀ ਹੈ। ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਸੱਚਾ ਤਖਤ ਹੈ ਤੇ ਸਦੀਵੀ ਅਕਾਲ ਤਖਤ ਜਿਹਨੇ ਜੁਗੋ ਜੁਗ ਅਟਲ ਰਹਿਣਾ। ਤੇ ਉਹ ਜਿਹੜਾ ਤਖਤ ਹੈ, ਜੇ ਦਿੱਲੀ ਦਾ ਤਖਤ ਜ਼ੁਲਮ ਦਾ ਪ੍ਰਤੀਕ ਹੈ ਤਾਂ ਸਾਡਾ ਤਖਤ ਜ਼ੁਲਮ ਨਾਲ ਟੱਕਰ ਲੈਣ ਦਾ ਪ੍ਰਤੀਕ ਹੈ। ਤੇ ਉਸੇ ਤੋਂ ਹੀ ਅਸੀਂ ਆਪਦੀ ਪ੍ਰੇਰਨਾ ਤੇ ਸ਼ਕਤੀ ਲੈਣੀ ਹੈ। ਸੋ ਇਹ ਜੰਗ ਚੱਲ ਰਹੀ ਹੈ, ਗੁਰੂਆਂ ਵੇਲੇ ਤੋਂ ਚੱਲ ਰਹੀ ਹੈ ਤੇ ਹੁਣ ਵੀ ਜਾਰੀ ਹੈ। ਉਹਨਾਂ ਚਿਰ ਜਾਰੀ ਰਹੂਗੀ ਜਿੰਨਾ ਚਿਰ ਅਸੀਂ ਗੁਰੂ ਸਾਹਿਬਾਨ ਦਾ ਜੋ ਸੁਪਨਾ ਸੀ ਕਿ ਧਰਤੀ ਦੇ ਉੱਤੇ ਰੱਬੀ ਨਿਜ਼ਾਮ ਸਿਰਜਿਆ ਜਾਵੇ, ਅਜਿਹਾ ਨਿਜ਼ਾਮ ਜਿਹਨੂੰ ਬੇਗਮਪੁਰਾ ਵੀ ਕਿਹਾ ਗਿਆ ਤੇ ਹਲੇਮੀ ਰਾਜ ਵੀ ਕਿਹਾ, ਜਿੱਥੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ ਹੋਊ, ਨਾ ਕਿਸੇ ਦੀ ਲੁੱਟ ਹੋਊ, ਨਾ ਜ਼ਬਰ ਹੋਊ, ਨਾ ਕਿਸੇ 'ਤੇ ਕੋਈ ਦਾਬਾ ਹੋਊ। ਸੋ ਅਜਿਹਾ ਰਾਜ ਸਿਰਜਣਾ ਸਾਡਾ ਮੰਜ਼ਿਲ ਹੈ ਸਾਡੀ, ਤੇ ਕੌਮ ਉੱਧਰ ਨੂੰ ਵੱਧ ਰਹੀ ਹੈ। ਆਉਣ ਵਾਲਾ ਸਮਾਂ ਸਾਡੇ ਵਾਸਤੇ, ਜਿੱਥੇ ਮੈਂ ਕਿਹਾ ਕਿ ਬਹੁਤ ਵੱਡੇ ਖਤਰੇ ਵੀ ਪਏ ਨੇ ਪਰ ਉਨੀਆਂ ਵੱਡੀਆਂ ਸੰਭਾਵਨਾਵਾਂ ਵੀ ਪਈਆਂ। ਮੰਜ਼ਿਲ ਜਦੋਂ ਨੇੜੇ ਆਉਂਦੀ ਹੈ ਉਦੋਂ ਖਤਰੇ ਵੀ ਵੱਧ ਜਾਂਦੇ ਨੇ ਤੇ ਸਾਡੀ ਮੰਜ਼ਿਲ ਵੀ ਬਹੁਤ ਨੇੜੇ ਆ ਜਾਂਦੀ ਹੈ। ਸੋ ਆਹ ਜਿਹੜਾ ਹੁਣ ਆਉਣ ਵਾਲਾ ਸਮਾਂ ਥੋੜ੍ਹੇ ਸਾਲਾਂ 'ਚ ਇਹਦੇ 'ਚ ਬੜੀ ਰੱਦੋ ਬਦਲ ਹੋਣੀ ਹੈ। ਦੁਨੀਆ ਦੇ ਨਕਸ਼ੇ ਬਦਲਨੇ, ਬੜੇ ਸਲਤਨਤਾਂ ਢਹਿਣੀਆਂ ਜਿਵੇਂ ਪਹਿਲਾਂ ਇਤਿਹਾਸ 'ਚ ਹੁੰਦਾ ਆਇਆ। ਸੋ ਇਹ ਮੌਕਾ ਹੈ ਜਿਹਨੂੰ ਅਸੀਂ ਗ੍ਰੈਬ ਕਰਨਾ ਕਿ ਐਤਕੀ ਅਸੀਂ ਖੁੰਝਣਾ ਨਹੀਂ, ਪਹਿਲਾਂ ਅਸੀਂ ਖੁੰਝਦੇ ਰਹੇ ਹਾਂ। ਸੋ ਆਪਾਂ ਅੱਜ ਇਹੀ ਇੱਥੋਂ ਦ੍ਰਿੜ ਪਰਨ ਕਰਕੇ ਚੱਲੀਏ ਕਿ ਐਤਕਾਂ ਜੋ ਸਾਡੇ ਵਾਸਤੇ ਮੌਕਾ ਬਣ ਰਿਹਾ, ਅਸੀਂ ਉਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ। ਪੰਜਾਬ ਦੇ ਵਿੱਚ ਆਕੂਪਾਈ ਜਿਹੜਾ ਭਾਰਤ ਸਰਕਾਰ ਵੱਲੋਂ ਉੱਥੇ ਨਹੀਂ ਗੱਲ ਕਰਦੇ, ਪਰ ਪੰਜਾਬ ਤੋਂ ਬਾਹਰ ਜਿੰਨੇ ਵੀ ਗੁਰਦੁਆਰੇ ਨੇ ਦੂਜੇ ਦੇਸ਼ਾਂ ਦੇ ਵਿੱਚ, ਸਾਡੇ ਦੇਸ਼ ਤੋਂ ਬਾਹਰ, ਉਹ ਸਾਰੇ ਗੁਰਦੁਆਰੇ ਮਿਸਲਾਂ ਵਾਂਗ ਕੰਮ ਕਰਦੇ ਨੇ। ਜਿਵੇਂ ਮਿਸਲਾਂ ਕੰਮ ਕਰਦੀਆਂ ਹੁੰਦੀਆਂ ਸੀ ਸਿੱਖ ਰਾਜ 'ਚ, ਤੇ ਹੌਲੀ ਹੌਲੀ ਇਹ ਮਿਸਲਾਂ ਇਕੱਠੀਆਂ ਹੋ ਕੇ ਇੱਕ ਖਾਲਸਾ ਰਾਜ ਪ੍ਰਾਪਤ ਕਰਨਗੀਆਂ। ਲੰਬੇ ਸੰਘਰਸ਼ ਜਦੋਂ ਹੋਏ ਉਹਨਾਂ ਨੂੰ ਰਾਜ ਚੜ੍ਹਾ ਆਉਂਦੇ ਆ, ਪਰ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ, ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੀ ਬੜੀ ਬਖਸ਼ਿਸ਼ ਹੈ। ਇਹਦੇ ਸਾਡੀ ਜਿਹੜੀ ਸੰਗਤ ਆ, ਲੋਕ ਕੈਨੇਡਾ ਵਿੱਚ ਜਿਹੜੇ ਰਹਿੰਦੀ ਆ ਸਿੱਖ ਸੰਗਤ, ਉਹ ਹੁਣ ਬਹੁਤ ਜ਼ਿਆਦਾ ਐਜੂਕੇਟ ਹੋ ਚੁੱਕੀ ਹੈ ਸਾਡੇ ਸੰਘਰਸ਼ ਬਾਰੇ। ਔਰ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ, ਪੂਰੇ ਕੈਨੇਡਾ ਭਾਰਤ ਵਿੱਚ, ਪੂਰੇ ਨਾਰਥ ਅਮਰੀਕਾ ਦੇ ਵਿੱਚ, ਬਲਕਿ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਵੱਡੇ ਉਤਸ਼ਾਹ ਦੇ ਨਾਲ ਸੰਗਤ ਜਿਹੜੀ ਆ ਉਹ ਖਾਲਸਤਾਨ ਦੇ ਸੰਘਰਸ਼ ਨਾਲ ਇਸ ਵੇਲੇ ਜੁੜ ਰਹੀ ਆ। ਔਰ ਸੰਗਤਾਂ ਨੂੰ ਪਤਾ ਚੱਲ ਰਿਹਾ ਕਿ ਜਿਹੜੀ ਭਾਰਤੀ ਹਕੂਮਤ ਆ ਉਹ ਕਿਸ ਤਰ੍ਹਾਂ ਸਿੱਖਾਂ ਦੇ ਉੱਤੇ ਜ਼ੁਲਮ ਢਾ ਰਹੀ ਹੈ ਜੀ। ਅਸੀਂ ਇੰਨੇ ਵੱਡੇ ਇਕੱਠ ਦੇ ਵਿੱਚ ਉਸ ਸਪਿਰਿਟ ਨੂੰ ਦੇਖ ਸਕਦੇ ਹਾਂ। ਚਾਰ ਚਫੇਰੇ ਖਾਲਿਸਤਾਨੀ ਝੰਡੇ, ਫਜ਼ਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ, ਔਰ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਜਦੋਂ ਸਵੇਰੇ ਬੜੇ ਹੀ ਪਿਆਰੇ ਢੰਗ ਦੇ ਨਾਲ ਸਜਾਇਆ ਗਿਆ ਸਾਹਮਣੇ ਆਇਆ,
ਤੇ ਜ਼ਾਰੋ-ਜ਼ਾਰ ਸੰਗਤਾਂ ਦੀਆਂ ਅੱਖਾਂ ਵਿੱਚ ਪਿਆਰ ਦੇ ਅਥਰੂ ਵੀ ਸਨ। ਸੋ ਗੁਰੂ ਗ੍ਰੰਥ ਗੁਰੂ ਪੰਥ ਦੀ ਇਹ ਅਦੁੱਤੀ ਸਾਂਝ ਜਿਹੜੀ ਅਸੀਂ ਮਹਿਸੂਸ ਕਰਦੇ ਹਾਂ, ਸਤਿਗੁਰੂ ਰਹਿਮਤ ਕਰਨ ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਅੱਜ ਅਸੀਂ ਉਸ ਜਲਵੇ ਨੂੰ ਇਸ ਸੰਗਤਾਂ ਦੇ ਇਕੱਠ 'ਚ ਵੀ ਦੇਖ ਸਕਦੇ ਹਾਂ। ਸੋ ਜੋ ਅਸੀਂ 2 ਰੋਜ਼ ਤੋਂ ਦੇਖ ਰਹੇ ਹਾਂ, ਕੌਮ ਇਸ ਗੱਲ ਲਈ ਜੋ ਚਾਅ ਤੇ ਉਮਾ ਹੈ ਖਾਲਿਸਤਾਨ ਦੀ ਪ੍ਰਾਪਤੀ ਲਈ, ਅਸੀਂ ਬਹੁਤ ਨਜ਼ਦੀਕ ਪਹੁੰਚ ਰਹੇ ਹਾਂ ਆਪਣੀ ਮੰਜ਼ਿਲ ਦੇ। ਗੁਰੂ ਬਖਸ਼ਿਸ਼ ਕਰੇ ਆਪਾਂ ਜਲਦੀ ਹੀ, ਉਹ ਦਿਨ ਦੂਰ ਨਹੀਂ ਜਦੋਂ ਸਾਡੇ ਆਪ ਦੇ ਨਿਸ਼ਾਨ ਖਾਲਿਸਤਾਨ ਦੇ, ਆਪ ਦੇ ਮੁਲਕ ਦੇ ਨਿਸ਼ਾਨ ਝੁੱਲਣਗੇ। ਇੰਡੀਆ ਦੀ ਸਰਕਾਰ ਜਿੱਥੇ ਪੰਜਾਬ ਵਿੱਚ ਤੇ ਇੰਡੀਆ ਵਿੱਚ ਤਾਂ ਸਿੱਖਾਂ ਨੂੰ ਬਾਹਰ ਹੀ ਰਹੀ ਸੀ, ਹੁਣ ਉਹਨਾਂ ਨੇ ਪਿਛਲੇ ਸਾਲ ਜਿਸ ਤਰ੍ਹਾਂ ਟਰਾਂਸਨੈਸ਼ਨਲ ਪ੍ਰੈਸ਼ਨ ਦਾ ਸਿਲਸਿਲਾ ਸ਼ੁਰੂ ਕੀਤਾ, ਇਹ ਬਹੁਤ ਖਤਰਨਾਕ ਹੈ। ਭਾਈ ਪਰਮਜੀਤ ਸਿੰਘ ਪੰਜਵੜ ਦਾ ਪਾਕਿਸਤਾਨ ਵਿੱਚ ਮਰਡਰ ਹੋਣਾ, ਭਾਈ ਅਵਤਾਰ ਸਿੰਘ ਖੰਡਾ ਦਾ ਜਿਹੜਾ ਜੂਨ ਦੇ ਵਿੱਚ ਪਿਛਲੇ ਸਾਲ, ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਤੋਂ ਪ੍ਰਾਈਮ ਮਿਨਿਸਟਰ ਟਰੂਡੋ ਨੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੈਨੇਡਾ ਦੇ ਪਾਰਲੀਮੈਂਟ ਵਿੱਚ ਖੜ੍ਹ ਕੇ ਇਨਕਸ਼ਾਫ ਕੀਤਾ ਕਿ ਇਸ ਪਿੱਛੇ ਇੰਡੀਆ ਦੀ ਏਜੰਸੀਆਂ ਦਾ ਹੱਥ ਹੈ। ਆ ਦੁਸ਼ਮਣ ਹੈ ਕਿ ਭਾਰਤੀ ਹਾਕਮਾਂ ਨੂੰ ਵੀ ਜਿਹੜੀ ਬੰਗਾਰ ਸਾਡੀ ਪਹੁੰਚਦੀ, ਹੁਣ ਉਹ ਜਿਹੜੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਹੈਗੇ ਆ ਕਿ ਇੰਨਾ ਸਾਨੂੰ ਜਲੀਲ ਕੀਤਾ ਜਾ ਰਿਹਾ, ਕਿਉਂਕਿ ਜਿਹੜਾ ਜਨਰਲ ਵੈਦਿਆ ਦਾ ਫਲੋਟ ਲੱਗਾ ਹੋਇਆ, ਉਹਦਾ ਜਿਹੜਾ ਕ੍ਰਿਟਿਸਿਜ਼ਮ ਜਿਹੜਾ ਹੋ ਰਿਹਾ ਹੈਗਾ, ਉਹ ਉਹਨਾਂ ਨੇ ਜਿੱਦਾਂ ਕਹਿੰਦੇ ਇਤਿਹਾਸ ਬਣਾਇਆ ਸੀ, ਉਹਨਾਂ ਨੇ ਐਵੇਂ ਕਿਸੇ ਨੂੰ ਨਹੀਂ ਸੀ ਮਾਰਿਆ। ਉਹਨਾਂ ਨੇ ਤਾਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਬੰਦਾ ਚੜ੍ਹ ਕੇ ਆਇਆ ਸੀ ਉਹਨੂੰ ਸੋਧਾ ਲਾਇਆ। ਸਾਡਾ ਸਿੱਖੀ ਇਤਿਹਾਸ ਹੈਗਾ, ਅਸੀਂ ਪਹਿਲਾਂ ਤੋਂ ਜਿਹੜਾ ਵੀ ਸਾਡੇ ਉੱਪਰ ਚੜ੍ਹ ਕੇ ਆਉਂਦਾ ਹੈਗਾ ਅਸੀਂ ਉਹਨੂੰ ਸੋਧਦੇ ਆਏ ਹੈਗੇ ਆ। ਸੋ ਅਸੀਂ ਉੱਦਾਂ ਸਾਡੇ ਲਈ ਅਸੀਂ ਕਿਸੇ ਦਾ ਸਾਡਾ ਕੋਈ ਵੈਰੀ ਨਹੀਂ ਹੈਗਾ, ਪਰ ਜਿਹੜਾ ਸਾਡੇ ਨਾਲ ਵਧੀਕੀ ਕਰਦਾ ਹੈਗਾ ਜਾਂ ਸਾਡੇ ਗੁਰਸਥਾਨਾਂ ਦੇ ਉੱਤੇ ਚੜ੍ਹ ਕੇ ਆਉਂਦਾ ਹੈਗਾ ਉਹਨੂੰ ਅਸੀਂ ਬਖਸ਼ਦੇ ਵੀ ਨਹੀਂ ਹੈਗੇ। ਵੇਖੋ ਆਪਣੀ ਛੋਟੀ ਕੌਮ ਆ, ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਆ। ਜੇ ਆਪਾਂ ਸਹੀ ਤਰੀਕੇ ਦੇ ਨਾਲ ਕੰਮ ਕਰਦੇ ਜਾਵਾਂਗੇ, ਆਪਾਂ ਨੂੰ ਇਹ ਦੱਸਣ ਦੀ ਲੋੜ ਆ ਗੌਰਮੈਂਟਾਂ ਨੂੰ ਕਿ ਅਸੀਂ ਵਿਕਟਮ ਆ। ਹੁਣ ਤਾਂ ਸਾਹਮਣੇ ਆ ਗਏ, ਜੇ ਕਿਤੇ ਅਖਲ ਨਿਕਲ ਗੁਪਤਾ ਨਾ ਫੜਿਆ ਜਾਂਦਾ ਤਾਂ ਮੈਨੂੰ ਆਮ ਆਪਣੇ ਸਿੱਖ ਲੀਡਰਾਂ ਨੂੰ ਇਹ ਹੈ ਵੀ ਉਹਨਾਂ ਨੇ ਜਿਸ ਰਫਤਾਰ ਨਾਲ ਉਹ ਆਪਣਾ ਸਾਰਾ ਕੁਝ ਕਿਰਦਾਰ ਭੁਲਾ ਕੇ ਇੱਕ ਮੁਲਕ ਇੱਕ ਟੈਰਰਿਸਟ ਕਾਰਵਾਈਆਂ ਕਰ ਰਿਹਾ ਸੀ, ਉਹਨਾਂ ਨੇ ਹੋ ਸਕਦਾ ਹੋਰ ਵੀ ਨੁਕਸਾਨ ਸਾਡਾ ਕਾਫੀ ਹੋ ਜਾਂਦਾ। ਪਰ ਸਿੱਖਾਂ ਵੱਲ ਸਤਿਗੁਰ ਸੱਚੇ ਪਾਤਸ਼ਾਹ ਆਪਾਂ ਤਾਂ ਚੱਲਦੇ ਰਹਿਣਾ। ਤਾਂ ਬਹੁਤ ਨੇੜੇ ਆ ਵੀਰ ਜੀ ਸਾਰਿਆਂ ਨੂੰ, ਆਪਾਂ ਨੂੰ ਪਤਾ ਵਾ, ਆਮ ਬੰਦਿਆਂ ਨੂੰ ਪਤਾ ਨਹੀਂ, ਬਹੁਤ ਕਲੋਜ਼ ਆਪਾਂ ਫਿਰਦੇ ਖਾਲਿਸਤਾਨ ਦੇ। ਮੈਂ ਕਹਿੰਦਾ ਵੀ ਅਸੀਂ ਦੇਖ ਕੇ ਜਾਵਾਂਗੇ, ਕਿਉਂਕਿ ਸਾਡੀ ਹੁਣ 17 ਸਾਲਾਂ ਦੀ ਉਮਰ ਹੋ ਗਈ, ਫਿਰ ਵੀ ਹੁਣ ਦੇਖ ਕੇ ਜਾਵਾਂਗੇ 5-4 ਸਾਲਾਂ 'ਚ ਕੁਛ ਨਾ ਕੁਛ ਹੋ ਜਾਣਾ। ਭਾਈ ਹਰਦੀਪ ਸਿੰਘ ਜੀ ਨਿੱਜਰ ਮੇਰੇ ਬਹੁਤ ਕਰੀਬੀ ਦੋਸਤ ਵੀ ਸੀ, ਮੇਰੇ ਛੋਟੇ ਭਰਾਵਾਂ ਵਾਂਗੂ ਸੀ, ਇਕੱਠਿਆਂ ਰਹਿ ਕੇ ਸੇਵਾ ਕੀਤੀ ਆ। ਉਹਨਾਂ ਦੀ ਸ਼ਹਾਦਤ ਦਾ ਇੱਕ ਖੂਨ ਦਾ ਵਹਾਇਆ ਤਬਕਾ ਉਹਨੇ ਨਵੀਂ ਰੂਹ ਫੂਕ ਦਿੱਤੀ ਆ, ਜਿਹੜੀ ਇੱਕ ਆਪਾਂ ਤੁਕ ਪੜ੍ਹਦੇ ਹੁੰਦੇ ਸੀ ਨਾ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਉਹ ਪ੍ਰਤੱਖ ਰੂਪ ਵਿੱਚ ਅੱਜ ਦੇਖਣ ਨੂੰ ਮਿਲ ਰਹੀ ਆ। ਤੇ ਆਪਾਂ ਉਹ ਜੋ ਜਿਹੜੇ ਲੋਕੀ ਕੁਝ ਡਰਦੇ ਵੀ ਸੀ ਜਾਂ ਗੱਲ ਕਰਨ ਤੋਂ ਝਿਜਕਦੇ ਵੀ ਸੀ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਘਰ ਘਰ ਦੀਪ ਜਗ ਪਏ ਨੇ। ਖਾਲਿਸਤਾਨ ਦੀ ਲੜਾਈ ਏਡੀ ਪ੍ਰਚੰਡ ਹੋ ਗਈ ਆ ਕਿ ਤੁਸੀਂ ਆਪ ਮੁਹਾਰੇ ਦੇਖ ਰਹੇ ਹੋ ਕਿ ਕੀ ਤੇ ਕੀ ਬਣਦਾ ਪਿਆ ਹੈ। ਵਿਊਅਰਸ ਵੈਲਕਮ ਬੈਕ ਐਂਡ ਆਵਰ ਪ੍ਰੋਗਰਾਮ। ਸੋ ਤੁਸੀਂ ਬਹੁਤ ਹੀ ਵਧੀਆ ਝਲਕੀਆਂ ਜਿਹੜੀਆਂ ਨੇ ਉਹ ਦੇਖੀਆਂ ਨੇ, ਤਸਵੀਰਾਂ ਵੀ ਦੇਖੀਆਂ ਨੇ, ਔਰ ਜਿਹੜੇ ਆਪਣੇ ਸੰਗਤਾਂ ਦੇ ਵਿਚਾਰ ਨੇ ਉਹ ਨਗਰ ਕੀਰਤਨ ਦੇ ਵਿੱਚ ਤੁਸੀਂ ਸੁਣੇ ਨੇ, ਔਰ ਖਾਲਿਸਤਾਨੀ ਝੰਡੇ ਵੀ ਤੁਸੀਂ ਦੇਖੇ ਨੇ ਕਿ ਕਿਸ ਤਰ੍ਹਾਂ ਉਹਨਾਂ ਦਾ ਹੜ ਆਇਆ ਹੋਇਆ ਸੀ, ਔਰ ਸੰਗਤਾਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਕਹਿੰਦੇ ਨੇ ਉਤਸ਼ਾਹ ਨਾਲ। ਔਰ ਇਹਦੇ 'ਚ ਇੱਕ ਚੀਜ਼ ਦੇਖਣ 'ਚ ਆਈ, ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਖਾਸ ਤੌਰ ਤੇ ਜਿਹੜੇ ਵੱਡੇ ਨਗਰ ਕੀਰਤਨ ਹੁੰਦੇ ਨੇ, ਹਾਂਜੀ, ਉਹਨਾਂ 'ਚ ਸ਼ੁਰੂ ਵੇਲੇ ਸੰਗਤ ਹੁੰਦੀ ਹੈ, ਮਹਾਰਾਜ ਦੇ ਫਲੋਟ ਨਾਲ ਚੱਲ ਰਹੇ ਹੁੰਦੇ ਵੱਡੀ ਗਿਣਤੀ, ਜਾਂ ਇੱਕ ਜਿਹੜਾ ਸ਼ਹੀਦਾਂ ਦਾ ਫਲੋਟ ਹੁੰਦਾ, ਬਾਕੀ ਵਿਚਕਾਰ ਸਪੇਸ ਹੁੰਦਾ। ਇੱਥੇ ਇਹਦੇ ਫਾਰਮੈਟ ਤੁਸੀਂ ਇਹ ਦੇਖਿਆ ਜੇ 9 ਕਿਲੋਮੀਟਰ ਦਾ ਸਫ਼ਰ ਸੀ ਤੇ 1 ਕਿਲੋਮੀਟਰ ਹੋਏਗਾ ਜਿੱਥੇ ਸੰਗਤਾਂ ਨਹੀਂ ਸੀ, ਨਹੀਂ ਤਾਂ ਲਗਭਗ ਸ਼ੁਰੂ ਤੋਂ ਅਖੀਰ ਤੱਕ ਸੜਕ ਦੇ ਦੋਨੋਂ ਪਾਸੇ ਹੀ ਸੰਗਤਾਂ, ਕਿਉਂਕਿ ਕੋਈ ਦੱਸ ਰਿਹਾ ਸੀ ਮੈਨੂੰ ਕਿ ਵੀ ਇਹ ਜਿਹੜਾ ਸਾਰਾ ਬਰੈਂਪਟਨ ਦਾ ਏਰੀਆ ਜਿੱਥੇ ਗੁਰਦੁਆਰਾ ਸਾਹਿਬ ਇਹ ਸਥਾਪਿਤ ਹੈ, ਇਹ ਹਾਈਐਸਟ ਕੰਸੈਂਟਰੇਸ਼ਨ, 4 ਚੁਫੇਰੇ ਘਰ ਵੀ ਸਾਰੇ ਆਪਣੇ ਸੀ। ਮੈਂ ਜਦੋਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇੱਥੇ ਉਹ ਉਨੇ ਕੁ ਯੂਰੀਨਲ ਨਹੀਂ ਲੱਗੇ ਰੱਖੇ ਲੱਗਦੇ ਜਿੰਨਾ ਲੰਬਾ ਸਫ਼ਰ ਹੈ ਬਜ਼ੁਰਗ,
ਕਹਿੰਦੇ ਜੀ ਸਾਰੇ ਘਰ ਵਾਲਿਆਂ ਨੇ ਆਪਣੇ ਘਰ ਹੀ ਖੋਲੇ ਹੋਏ ਨੇ, ਆਪਣਿਆਂ ਦੇ ਹੀ ਘਰ ਨੇ ਸੜਕ ਦੇ ਦੋਨੋਂ ਪਾਸੇ, ਸੋ ਉਹ ਘਰਾਂ 'ਚ ਹੀ ਜਿਹੜੇ ਨੇ ਵੈਲਕਮ ਹੁੰਦੇ ਨੇ ਕਿ ਭਾਈ ਤੁਸੀਂ ਜਾਓ, ਰੈਸਟ ਵੀ ਕਰੋ ਔਰ ਦੂਸਰਾ ਵੀ ਕਰੋ। ਔਰ ਇਹ ਆਪਣੇ ਆਪ ਦੇ ਵਿੱਚ ਬੜੀ ਯੂਨੀਕ ਗੱਲ ਸੀ। ਔਰ ਜਿਵੇਂ ਮੈਂ ਕਿਹਾ ਵੀ ਇਸ ਦਾ ਸਾਰਾ ਫੁੱਲ ਖਾਲਿਸਤਾਨ ਨੂੰ ਡੈਡੀਕੇਟਿਡ ਔਰ ਬੜੀ ਉਤਸ਼ਾਹ ਦੇ ਨਾਲ ਜਿਹੜੀ ਹੈ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਸਾਰੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਨੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕਾਫੀ ਸਾਰੇ ਮੈਸੇਜ ਨੇ ਬੜੇ ਵਧੀਆ। ਔਰ ਜਾਹਿਦ ਹੁਸੈਨ ਜੀ ਕਹਿੰਦੇ ਨੇ ਡਾਕਟਰ ਸਾਹਿਬ ਯੂ ਆਰ ਗ੍ਰੇਟ ਲੀਡਰ, ਸਿੱਖ ਨੇਸ਼ਨ ਆਮ ਫੁਲੀ ਰਿਸਪੈਕਟ ਯੂ ਐਂਡ ਯੂਰ ਨੌਲੇਜ ਵੈਰੀ ਮਚ। ਜਿਹਾਦ ਸਿਆਲਕੋਟੀਆ, ਹਾਂਜੀ, ਔਰ ਸਾਨੂੰ ਸਿਆਲਕੋਟ ਤੋਂ ਲਿਖਦੇ ਨੇ ਪਾਕਿਸਤਾਨ ਤੋਂ। ਬਹੁਤ ਬਹੁਤ ਸ਼ੁਕਰੀਆ। ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੇ ਪਾਕਿਸਤਾਨੀ ਵੀਰ ਭੈਣਾਂ ਵੀ ਸਾਡੇ ਨਾਲ ਜੁੜਦੇ ਨੇ, ਜਿਹਨੂੰ ਅਸੀਂ TV 84 ਦੀਆਂ ਵੱਡੀਆਂ ਪ੍ਰਾਪਤੀਆਂ ਚੋਂ ਗਿਣਦੇ ਹਾਂ। ਔਰ ਬਾਕੀ ਤੁਹਾਡੀਆਂ ਇਹ ਸਾਰੀਆਂ ਸ਼ੁਭ ਇੱਛਾਵਾਂ, ਕਾਮਨਾਵਾਂ, ਦੁਆਵਾਂ ਇਹ ਸਾਡੀ ਸਟਰੈਂਥ। ਨਿਹੰਗ ਸਿੰਘ ਜੀ ਕਹਿੰਦੇ pretty sure and soon ਖਾਲਿਸਤਾਨ will be the separate country, it is but natural। ਫਿਰ ਉਹਨਾਂ ਲਿਖਿਆ not years, it may be possible in months। ਔਰ ਫਿਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਹਾਂਜੀ, ਕੁਲਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜਾਹਿਦ ਹਸੈਨ ਕਹਿੰਦੇ ਵੀ ਫੁਲੀ ਸਪੋਰਟ ਖਾਲਿਸਤਾਨ ਪੰਜਾਬ, ਪੰਜਾਬੀ ਜ਼ਿੰਦਾਬਾਦ। ਫਿਰ ਉਹਨਾਂ ਦੇ ਮੈਸੇਜ ਸਿਆਲਕੋਟ ਤੋਂ ਹੈ। ਫਿਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਗੋਲਦੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਤੇ ਭੈਣ ਜੀ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਸਾਹਿਬ ਨੂੰ 2008 ਤੋਂ ਸੁਣਦਾ ਆ ਰਿਹਾ। ਮੈਂ ਪ੍ਰੋ ਕਾਂਗਰਸੀ ਤੋਂ ਪ੍ਰੋ ਖਾਲਿਸਤਾਨੀ ਡਾਕਟਰ ਸਾਹਿਬ ਨੂੰ ਸੁਣ ਕੇ ਬਣਿਆ। ਗੁਰਪ੍ਰੀਤ ਸਿੰਘ ਫਰੋਮ ਮੈਲਬਰਨ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਹਾਡੇ ਲਫ਼ਜ਼ ਸਾਨੂੰ ਹੌਸਲਾ ਦੇਣ ਵਾਲੇ ਨੇ। ਬਿਲਕੁਲ। ਮਿਸਟਰ ਫਵਾਦ ਜੀ ਕਹਿੰਦੇ ਨੇ, ਫਵਾਦ ਜੀ, ਮੀਰ ਫਵਾਦ ਜੀ ਕਹਿੰਦੇ ਨੇ ਕਸ਼ਮੀਰ ਐਂਡ ਪੰਜਾਬ ਵਿਲ ਗੈਟ ਫਰੀडम ਐਂਡ ਚਰਨਜੀਤ। ਬਿਲਕੁਲ ਫਵਾਦ ਸਾਹਿਬ, ਤੁਸੀਂ ਠੀਕ ਫਰਮਾਇਆ। ਜਿਵੇਂ ਜੇ ਪੰਜਾਬ ਨੇ ਡਿਫਾਈਸ ਦਿੱਤੀ ਹੈ ਅੰਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਨੂੰ ਚੁਣ ਕੇ, ਤੇ ਮਿਸਟਰ ਇੰਜੀਨੀਅਰ ਨੇ ਮਹਿਬੂਬਾ ਮੁਫਤੀ ਨੂੰ ਹਰਾਇਆ, ਜਿਹਨੂੰ ਅਸੀਂ ਕਹਿੰਦੇ ਕਸ਼ਮੀਰ ਬੋਲਿਆ ਕਿ ਭਾਈ ਉਹਨਾਂ ਦਾ ਇੰਡੀਅਨ ਸਟੇਟ ਦੇ ਨਾਲ ਕੋਈ ਤਾਲੁਕ ਨਹੀਂ ਹੈ, ਉਹ ਆਜ਼ਾਦੀ ਦੀ ਡਗਰ ਦੇ ਉੱਤੇ ਨੇ। ਚਰਨਜੀਤ ਰੰਧਾਵਾ ਜੀ ਲਿਖਦੇ ਨੇ ਇਸ ਰਿਸ਼ੀ ਸੁਨਕ ਨੂੰ ਸਮਝਾਓ, ਕੋਈ ਪਾਗਲ ਹੋ ਗਿਆ। ਮੈਂ ਕਹਿੰਦਾ ਮੈਂ ਮੈਸੇਜ ਬਾਅਦ ਪੜ੍ਹਦੀ ਇਹਨਾਂ ਦਾ, ਪਹਿਲਾਂ ਮੈਂ ਦੇਖ ਲਾਂ। ਨਹੀਂ, ਅਸੀਂ ਇਹਨਾਂ ਦਾ ਜਵਾਬ ਦੇਵਾਂਗੇ, ਕੋਈ ਨਹੀਂ। ਜੇ ਕੋਈ ਹਾਂਜੀ ਕਹਿੰਦੇ ਮੈਂ ਬੋਲੀ ਦੇਣੀ ਦਾ ਪੀਪਲ ਆਫ ਇੰਡੀਆ ਵਿਲ ਨਾਟ ਐਕਸੈਪਟ one more partition based on a religion. Khalistan is a dead horse and is never going to happen. Khalistan was an ISI promoted movement. ਰਿਸ਼ੀ ਭਾਰਦਵਾਜ ਜੀ, ਪਹਿਲਾਂ ਤਾਂ ਬਹੁਤ ਸ਼ੁਕਰੀਆ ਕਿ ਤੁਸੀਂ ਭਾਰਦਵਾਜ ਔਰ ਰਿਸ਼ੀ ਦੋਨਾਂ ਦਾ ਹੀ ਮੇਲ ਹੋ ਔਰ ਤੁਸੀਂ ਸਾਡਾ ਇਸ ਪ੍ਰੋਗਰਾਮ ਨੂੰ ਦੇਖਦੇ ਹੋ। ਦੇਖੋ, ਆਲਰੇਡੀ ਇੰਡੀਆ ਦੇ ਲੋਕ ਜਿਨ੍ਹਾਂ ਨੇ ਬੀਜੇਪੀ ਦੀ ਹਮਾਇਤ ਕੀਤੀ ਹੈ ਜਾਂ ਤੀਸਰੀ ਵਾਰ ਹਕੂਮਤ ਬਣਾਈ, ਭਾਵੇਂ ਇਸ ਵਾਰ ਕੋਲੀਸ਼ਨ ਗਵਰਨਮੈਂਟ ਹੈ, ਉਹ ਤਾਂ ਹਿੰਦੂ ਰਾਸ਼ਟਰ ਉਹਨਾਂ ਨੇ ਬਣਾ ਦਿੱਤਾ ਹੈ। ਸੋ ਜੇ ਹਿੰਦੂ ਰਾਸ਼ਟਰ ਬਣ ਜਾਂਦਾ ਹੈ, ਤੁਸੀਂ ਕਹਿੰਦੇ ਹੋ ਧਰਮ ਦੇ ਨਾਂ ਤੇ ਪਾਰਟੀਸ਼ਨ ਹੋ ਹੀ ਨਹੀਂ ਸਕਦੀ, ਇਹ ਗੱਲ ਤੁਸੀਂ ਭੁੱਲ ਜਾਓ ਕਿ ਜੇ ਹਿੰਦੂ ਰਾਸ਼ਟਰ ਦੇ ਨਾਂ ਥੱਲੇ ਤੁਸੀਂ ਸਿੱਖਾਂ ਨੂੰ ਹਿੰਦੂ ਬਣਾ ਕੇ ਰੱਖਣਾ ਚਾਹੁੰਦੇ ਹੋ, ਉਹ ਤਾਂ ਮੁਗਲ ਵੀ ਇਸ 'ਚ ਕਾਮਯਾਬ ਨਹੀਂ ਹੋਏ। ਹਾਲਾਂ ਉਹਨਾਂ ਨੇ ਕੋਈ ਸਿੱਧੇ ਤੌਰ 'ਤੇ ਤਾਂ ਦਖਲ ਅੰਦਾਜ਼ੀ ਨਹੀਂ ਸੀ ਕੀਤੀ ਸਾਡੇ ਧਰਮ 'ਚ, ਕਿਉਂਕਿ ਸਿੱਖ ਸਿਆਸੀ ਤੌਰ 'ਤੇ ਬਾਗੀ ਸੀ, ਇਸ ਲਈ ਉਹਨਾਂ ਨਾਲ ਸਾਡੀ ਬਾਗੀਆਨਾ ਟੱਕਰ ਸੀ। ਬਾਕੀ ਇਹ ਤੁਸੀਂ ਦੇਖੋ ਭਾਰਦਵਾਜ ਸਾਹਿਬ, ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਵੇਂ 15 ਟੁਕੜੇ ਸੋਵੀਅਤ ਯੂਨੀਅਨ ਦੇ ਅਸੀਂ ਸਭ ਨੇ ਆਪਣੀਆਂ ਅੱਖਾਂ ਨਾਲ ਦੇਖੇ ਨੇ, ਭਾਰਤ ਮਾਤਾ ਵੀ ਜਿਹੜੀ ਆ ਉਹ 15 ਹੁੰਦੇ ਨੇ ਕਿ 18 ਹੁੰਦੇ ਨੇ, ਇਹ ਤਾਂ ਵਕਤ ਹੀ ਦੱਸੇਗਾ। ਪਰ ਇਸ ਗੱਲ ਦੇ ਉੱਤੇ ਤੁਸੀਂ ਪੂਰਾ ਯਕੀਨ ਦਹਾਨੀ ਰੱਖੋ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਇੱਕ ਰਿਐਲਿਟੀ ਹੈ। ਔਰ ਥੱਲੇ ਉਹਨਾਂ ਨੇ ਐਕਸਪਲੇਨ ਕੀਤਾ ਵੀ ਮੈਂ ਮੋਦੀ ਭਗਤ ਨਹੀਂ ਹੈ। ਚੰਗੀ ਗੱਲ ਹੈ, ਤੁਸੀਂ ਮੋਦੀ ਭਗਤ ਨਹੀਂ ਹੋ, ਪਰ ਤੁਸੀਂ ਕਿਤੇ ਨਾ ਕਿਤੇ ਭਾਰਤ ਮਾਤਾ ਦੇ ਭਗਤ ਜ਼ਰੂਰ ਹੋ। ਤੁਹਾਨੂੰ ਲੱਗਦਾ ਹੈ ਕਿ ਵੀ ਇਹਦੀ ਜਿਹੜੀ ਹੈ ਜੇ ਡੈਡ ਹਾਰਸ ਹੈ ਖਾਲਿਸਤਾਨ ਦਾ ਇਸ਼ੂ, ਤੇ ਤੁਹਾਡੀਆਂ ਏਜੰਸੀਆਂ ਨੂੰ ਕੀ ਲੋੜ ਪਈ ਹੈ ਕਿ ਉਹ ਲਾਹੌਰ, ਬਰਮਿੰਗਮ, ਸਰੀ ਔਰ ਨਿਊਯਾਰਕ ਤੱਕ ਕਿਲਿੰਗ ਗੈਂਗਸ ਜਿਹਦੇ ਥੱਲੇ ਤੁਹਾਡਾ ਇਮੇਜ ਐਜ਼ ਏ ਰੌਕ ਸਟੇਟ ਐਕਸਪੋਜ਼ ਹੋਇਆ, ਜੇ ਡੈਡ ਹਾਰਸ ਹੀ ਹੈ, ਫਿਰ ਤਾਂ ਤੁਹਾਨੂੰ ਜਾਂ ਤੁਹਾਡੀਆਂ ਏਜੰਸੀਆਂ ਨੂੰ ਲੋੜ ਹੀ ਨਹੀਂ ਸੀ। ਹਾਂ, ਸੋ ਮਤਲਬ ਇਹ ਹੈ ਵੀ ਤੁਹਾਡਾ ਆਰਗੂਮੈਂਟ ਆਪਣੇ ਆਪ 'ਚ ਹੀ ਜਿਹੜਾ ਇਸ ਗੱਲ ਦਾ ਜਵਾਬ ਹੈ ਕਿ ਇਹ ਲਾਈਵ ਇਸ਼ੂ ਹੈ, ਇਹ ਹਕੀਕਤ ਬਣਨ ਜਾ ਰਿਹਾ ਹੈ ਔਰ ਇਹ ਹੁਣ ਮੈਟਰ ਆਫ ਟਾਈਮ ਹੈ ਕਿ ਕਦੋਂ ਤੁਹਾਡਾ ਜਿਹੜਾ ਹੈ ਉਹ ਜਿਵੇਂ ਖਰਬੂਜ਼ੇ ਦੀਆਂ ਫਾੜੀਆਂ
ਅੱਡ ਕੀਤੀਆਂ ਜਾਂਦੀਆਂ ਨੇ, ਇਵੇਂ ਤੁਹਾਡੀ ਭਾਰਤ ਮਾਤਾ ਜਿਹੜੀ ਹੈ ਉਹ ਅੱਡ ਟੁਕੜਿਆਂ 'ਚ ਵੰਡੀ ਜਾਂਦੀ ਹੈ। ਔਰ ਫਿਰ ਇਸੇ ਤਰ੍ਹਾਂ ਸੁਖਲਦੀਪ ਸੋਤਾ ਪੁੱਛਦੇ ਨੇ ਇਫ ਨਾਟ ਵਾਂਟ ਸਿੱਖ ਨੂੰ ਹੱਕ ਦਿਓ ਕਹਿੰਦੇ। ਔਰ ਜਾਹਿਦ ਹੁਸੈਨ ਫਿਰ ਉਹਨਾਂ ਦਾ ਕਮੈਂਟ ਆ ਗਿਆ, ਕਹਿੰਦੇ ਨੇ ਕਿ ਖਾਲਿਸਤਾਨ 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 ਓਨਲੀ ਵਨ solution, Sikh nation Khalistan. Without Khalistan, Sikh nation can't get their goals. Pakistan, Kashmir, Khalistan Zindabad. ਫਿਰ ਉਹਨਾਂ ਨੇ ਇਹ ਲਿਖਿਆ ਕਿ ਨਹੀਂ ਜਾਹਿਦ ਹੁਸੈਨ ਸਾਹਿਬ ਤੁਸੀਂ ਬਿਲਕੁਲ ਗੱਲ ਨੂੰ ਠੀਕ ਸਮਝਦੇ ਹੋ ਬਿਲਕੁਲ ਕਿ ਬਿਨਾਂ ਹੁਣ ਕਿਉਂਕਿ ਜੂਨ 84 ਤੱਕ ਅਸੀਂ ਵਿਦਨ ਸਿਸਟਮ ਫੈਡਰਲ ਸਟਰਕਚਰ 'ਚ ਰਹਿਣਾ ਕਬੂਲਦੇ ਸੀ ਜੇ ਸਾਡਾ ਮਜ਼ਹਬ ਤਹਿਜ਼ੀਬ ਲੈਂਗੁਏਜ ਕਲਚਰ ਮਹਿਫੂਜ਼ ਹੁੰਦਾ, ਪਰ ਹੁਣ ਤਾਂ ਤੁਸੀਂ ਟੋਟਲ ਵਾਰ ਇੰਡੀਅਨ ਸਟੇਟ ਨੇ ਸਾਡੇ ਤੇ 40 ਸਾਲ ਪਹਿਲਾਂ ਜਿਹੜੀ ਹੈ ਉਹ ਥੋਪੀ। ਹੁਣ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਸੋਲੂਸ਼ਨ ਨਹੀਂ ਹੈ। ਇਸੇ ਤਰ੍ਹਾਂ ਸੇਖੂ ਫਤਿਹਬਲਾ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਖਦੀਪ ਸੋਇਤਾ ਜੀ ਇਹਨਾਂ ਨੂੰ ਮੈਂ ਖਾਨਾ ਦਾ ਮੈਂ ਉੱਪਰੋਂ ਪੜਾਂਗਾ ਇਹਨਾਂ ਦਾ ਕਮੈਂਟ ਕਿਉਂਕਿ ਇਹਨਾਂ ਨੇ ਹਾਂਜੀ ਲਿਖਿਆ ਕਿ ਇਨ ਇੰਡੀਅਨ ਪੋਲਿਟਿਕਸ ਸਿੱਖਾਂ ਨੂੰ ਮਾਰੋ मिनिस्टर बनो आई थिंक और दैट इज़ द स्लोगन ऑफ इंडिया। और फिर उन्होंने कमेंट कहते कश्मीर ID वाले जी अच्छा खंडे की गल करते पे ने ओके कहते खंडा जे डाउन होवे तां अमृत बनता है, जे खंडा उपर होवे तां निशान साहिब बनता है। सो डोंट वरी मेरे ख्याल किसी ने सानू कहा कि थोड़ा खंडर उपर थले iPad दे पिछले कवर ते। और सिंह गरचा जी हाँ जी अस ठीक कर लिया। सिंह गरचा जी खालसा जिंदाबाद कहते हैं। और इंदरप्रीत सिंह जी कहते हैं नो मीडिया चैनल said a word about how all these Hindus were calling Arshdeep Khalistani, but now they are concerned how one guest on a Pakistani show made a joke on him about Singh ਦੇ 12 ਵਜ ਕੇ ਸੀ। और इसी तरह फिर कहते हैं कि एक्चुअली पाकिस्तान ਦੇ ਸ਼ਾਇਦ ਕੈਪਟਨ ਰਹੇ ਨੇ ਕਾਮਰਾਨ ਅਕਮਲ ਹਾਂਜੀ। ਔਰ ਇਹ ਜੇ ਮੈਂ ਗਲਤ ਨਾ ਹੋਵਾਂ ਤੇ ARY ਲਈ ਉਹਨੂੰ ਕਵਰ ਕਰ ਰਹੇ ਸੀ ਉਹਨਾਂ ਦੀ ਟੀਮ ਦੇ ਵੀ ਦੂਸਰੇ। ਤੇ ਜਦੋਂ ਅਰਸ਼ਦੀਪ ਨੂੰ ਫਾਈਨਲ ਓਵਰ ਦਿੱਤਾ ਤੇ ਉਹਨੇ ਜਿਹੜਾ ਇਸਨੇ ਕਾਮਰਾਨ ਅਕਮਲ ਨੇ ਕਿਹਾ ਵੀ ਇਹ ਖਤਰਨਾਕ ਵੀ ਹੋ ਸਕਦਾ, ਟਾਈਮ ਵੀ ਇਸ ਵੇਲੇ 12 ਵਜੇ ਦਾ, ਸਰਦਾਰ ਜੀ ਦੇ ਹੱਥ 'ਚ ਬਾਲ ਦੇਣਾ ਖਤਰਨਾਕ ਹੈ। ਹੁਣ ਹਾਲਾਂ ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਹਰਭਜਨ ਸਿੰਘ ਸਭ ਤੋਂ ਪਹਿਲਾਂ ਉਹਨੇ ਇਹਨੂੰ ਜਿਹੜਾ ਕਾਮਰਾਨ ਅਕਮਲ ਨੂੰ ਕਿਹਾ ਵੀ ਲੱਖ ਦੀ ਲਾਹਨਤ ਤੇਰੇ ਤੇ, ਔਰ ਹਾਲਾਂ ਕਾਮਰਾਨ ਅਕਮਲ ਨੇ ਮਾਫੀ ਵੀ ਮੰਗ ਰਹੀ ਹੈ ਵੀ ਮੈਂ ਇਸੇ ਕੌਮ ਦਾ ਕੋਈ ਹਰਟ ਨਹੀਂ ਸੀ ਕਰਨਾ ਚਾਹੁੰਦਾ ਜਾਂ ਦੂਜਾ ਇਹ ਕੁਦਰਤੀ ਇੱਕ। ਔਰ ਉਹਨੇ ਹਰਭਜਨ ਸਿੰਘ ਨੇ ਫਿਰ ਰਾਦਰ ਐਕਸਪਲੇਨੇਸ਼ਨ ਵੀ ਦਿੱਤੀ ਹੈ ਕਿ ਜੀ ਇਹ ਤੁਹਾਨੂੰ ਯਾਦ ਹੋਣਾ ਵੀ ਜਿਹੜੇ ਇਨਵੇਡਰ ਬਾਹਰੋਂ ਆਉਂਦੇ ਸੀ ਔਰ ਇੱਥੋਂ ਦੀਆਂ ਧੀਆਂ ਭੈਣਾਂ ਨੂੰ ਲੈ ਕੇ ਜਾਂਦੇ ਸੀ, ਉਦੋਂ ਸਿੱਖ ਉਹਨਾਂ ਨੂੰ ਛੁਡਾ ਕੇ ਨਾਈਟ ਲਿਆਉਂਦੇ ਸੀ। ਔਰ ਦੂਜਾ ਚਲੋ ਅਸੀਂ ਔਰ ਜਿਹੜੇ ਵੀਰ ਨੇ ਲਿਖਿਆ ਉਹਨੇ ਠੀਕ ਕਿਹਾ ਕਿ ਵੀ ਇੱਕ ਪਾਸੇ ਉਹਨਾਂ ਨੇ ਉਹੀ ਅਰਸ਼ਦੀਪ ਜਿਹੜਾ ਤੁਹਾਡੀ ਟੀਮ ਲਈ ਜਿਹਨੂੰ ਖਾਲਿਸਤਾਨੀ ਬਣਾਇਆ, ਮੀਡੀਆ ਕਿੱਥੇ ਸੀ। ਹੁਣ ਇੱਕ ਪਾਸੇ ਕੰਗਣਾ ਨੇ ਕੀ ਕਿਹਾ ਜਾਂ ਹਰਿਆਣੇ 'ਚ ਸਿੱਖ ਦੀ ਮਾਰਕੁੱਟ ਹੁੰਦੀ ਹੈ ਉਹਦੇ ਤੇ ਸਾਰੇ ਚੁੱਪ ਨੇ, ਹਰਭਜਨ ਵੀ ਨਹੀਂ ਬੋਲਿਆ ਹੈ ਕੰਗਣਾ ਦੇ ਵੇਲੇ। ਸੋ ਕਿਉਂਕਿ ਪਾਕਿਸਤਾਨ ਦੇ ਖਿਲਾਫ ਬੋਲਣਾ ਸੌਫਟ ਟਾਰਗੇਟ ਹੈ ਕਿਸੇ ਨੂੰ ਵੀ। ਹਾਂ ਜੇ ਉਹ ਮਾਫੀ ਨਾ ਮੰਗਦਾ ਜਾਂ ਦੂਜਾ ਕਈ ਵਾਰ ਇਸ ਕਿਸਮ ਦੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਹਿੰਦੂਆਂ ਦੇ ਵਿੱਚ ਸਿੱਖ ਜੋਕ ਨੇ, ਪਾਕਿਸਤਾਨ ਦੀ ਵੀ ਇੱਕ ਕਮਿਊਨਿਟੀ ਦਾ ਇੱਕ ਹਿੱਸਾ ਜਿਹੜਾ ਹੈ ਉਹ 12 ਵਜੇ ਨਾਲ ਜੋੜ ਕੇ ਜਾਂ ਅਦਰਵਾਈਜ਼ ਵੀ ਸਿੱਖ ਜੋਕ ਜਿਹੜੇ ਨੇ ਉਹ ਇਸ ਕਦਮ ਜਿਹੜਾ ਨਹੀਂ ਹੋਣਾ ਚਾਹੀਦਾ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਉਹਨੇ ਮਾਫੀ ਮੰਗ ਰਹੀ ਹੈ, ਪਰ ਤੁਸੀਂ ਹਿੰਦੂ ਤਵੀਆਂ ਦਾ ਦੇਖੋ ਵੀ ਜਦੋਂ ਉਹ ਸਿੱਖਾਂ ਦੇ ਨਾਲ ਕੀ ਕਰ ਰਹੇ ਨੇ, ਕੰਗੜਾ ਨੇ ਕੀ ਕਿਹਾ, ਕਿੰਨੇ ਕੁ ਹਿੰਦੂ ਤਵੀ ਚੈਨਲ ਜਿਹੜੇ ਨੇ ਜੀ ਉਹਦੇ ਖਿਲਾਫ ਆਏ ਨੇ। ਬਿਲਕੁਲ। ਕੁਲਦੀਪ ਸਿੰਘ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਫਰਿੰਦਰਜੀਤ ਸਿੰਘ ਕਹਿੰਦੇ ਨੇ ਦੇ ਡੋਂਟ ਮਿਸ ਅ ਚਾਂਸ ਟੂ ਕ੍ਰੀਏਟ ਡਿਫਰੈਂਸਿਸ ਇਨ ਬਿਟਵੀਨ ਨਿਊ ਐਂਡ ਓਲਡ ਪੰਜਾਬ। ਔਰ ਫਿਰ ਇਸ ਤਰ੍ਹਾਂ ਗੁਰਦੀਪ ਕੌਰ ਵਾਹਿਗੁਰੂ ਕਹਿੰਦੇ ਨੇ। ਜਗਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸੁਖਦੀਪ ਸਿੰਘ ਕਹਿੰਦੇ ਨੇ 12 ਉਹਨਾਂ ਲੋਕਾਂ ਦੇ ਵੱਜਦੇ ਆ ਜਿਹੜੇ ਅੱਧਾ ਅਧੂਰਾ ਰਾਜ ਕਰਕੇ ਮਿਨਿਸਟਰ ਬਣੀ ਬੈਠੇ ਆ। ਸਿੱਖਾਂ ਨੇ ਇਹੋ ਜਿਹਾ ਅਧੂਰਾ ਕਹਿੰਦੇ ਰਾਜ ਨਹੀਂ ਕੀਤਾ। ਸੋ 12 ਕਿਸ ਦੇ ਵੱਜੇ ਆ ਤੁਹਾਨੂੰ ਪਤਾ। ਸੋ ਇਸੇ ਤਰ੍ਹਾਂ ਫਿਰ ਹਾਂਜੀ ਉੱਪਰ ਜਾਂਦੇ ਮੈਨੂੰ ਭਾਜੀ ਕਹਿੰਦੇ ਨੇ ਡਾਕਟਰ ਸਾਹਿਬ ਕੁਲਵਿੰਦਰ ਕੌਰ ਨੂੰ ਕਿਸਾਨ ਅੰਦੋਲਨ ਅਗਲੇ ਅੱਡ ਕਰਕੇ ਉਸ ਨੂੰ ਦੋਸ਼ੀ ਬਣਾਇਆ ਜਾ ਰਿਹਾ ਜਦ ਕਿ ਕੰਗਨਾ ਕੁਝ ਬੋਲੀ ਹੋਵੇਗੀ। ਸਾਡੇ ਵਾਲੇ ਖੁਦ ਹੀ ਇਨਸੀਡੈਂਟ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਉਹਨਾਂ ਦਾ ਕੰਮ ਆਸਾਨ ਕਰੀ ਜਾਂਦੇ ਆ। ਅਨੂਪਾ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਲਈ ਮੈਂ ਘਟਨਾ ਦੇ ਬਹੁਤੇ ਵੇਰਵੇ ਵਿੱਚ ਨਹੀਂ ਗਿਆ
ਕਿਉਂਕਿ ਕੁਛ ਐਸਾ ਹੈ, ਕਿਉਂਕਿ ਪਹਿਲੀ ਜਿਹੜੀ ਉਹਨਾਂ ਦੇ ਇੱਕ ਫੈਲੋ ਪੁਲਿਸ ਜਾਟ ਆਫੀਸਰ ਦੀ ਸਟੇਟਮੈਂਟ ਵੀ ਸੀ ਕਿ ਉਸਨੇ ਨੇਮ ਬੈਚ ਜਦੋਂ ਕੁਲਵਿੰਦਰ ਕੌਰ ਦਾ ਦੇਖਿਆ ਤੇ ਕੌਰ ਖਾਲਿਸਤਾਨੀ ਕਿਹਾ ਔਰ ਇਸ ਤੇ ਹੋਇਆ। ਲੇਕਿਨ ਕਿਉਂਕਿ ਕਿਸਾਨਾਂ ਨਾਲ ਇਸ ਲਈ ਵੀ ਜੋੜਿਆ ਜਾਂਦਾ ਹੈ ਕਿਉਂਕਿ ਜਦੋਂ ਫਿਰ ਕੁਲਵਿੰਦਰ ਕੌਰ ਖੁਦ ਜਿਹੜਾ ਉਹਨਾਂ ਦੀ ਅੱਧੇ ਮਿੰਟ ਜਾਂ 1 ਮਿੰਟ ਦੀ ਵਾਇਰਲ ਹੋਈ ਹੈ, ਉਹਦੇ 'ਚ ਉਹਨਾਂ ਨੇ ਕਿਉਂਕਿ ਜ਼ਿਕਰ ਕੀਤਾ ਕਿ ਇਹਨੇ ਜਿਹੜਾ ਇਹ ਕਿਹਾ ਸੀ ਵੀ ਇੰਨੇ ਰੁਪਏ 'ਚ ਵਿਕਦੀਆਂ ਔਰ ਵਹਾਂ ਮੇਰੀ ਮਾਂ ਵੀ ਬੈਠੀ ਹੋਈ ਸੀ, ਸੋ ਉਸ ਲਈ ਔਰ ਉਹਨਾਂ ਦੇ ਬ੍ਰਦਰ ਵੀ ਕਿਉਂਕਿ ਉਸ ਮੂਵਮੈਂਟ ਨਾਲ ਨੇ। ਸੋ ਇਹ ਵੀ ਜੇ ਦੋਨੋਂ ਵੀ ਜੁੜ ਜਾਣ ਤਾਂ ਕੋਈ ਗੱਲ ਨਹੀਂ ਹੈ ਕਿ ਭਾਈ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਉਹਨੂੰ ਜਵਾਬ ਦਿੱਤਾ ਹੈ। ਪਲੱਸ ਜਦੋਂ ਵੀ ਕੋਈ ਇਹਨਾਂ ਦੀ ਜੇ ਕੋਈ ਫੇਅਰ ਇਨਵੈਸਟੀਗੇਸ਼ਨ ਹੋਈ ਜਿਹਦੇ ਕੋਈ ਚਾਂਸ ਨਹੀਂ ਨੇ, ਕਿਉਂਕਿ ਉਸੇ ਵੀਡੀਓ 'ਚ ਫਿਰ ਇਹ ਵੀ ਆਇਆ ਕਿ ਇੱਕ ਉਹਦਾ ਸਿਕਿਉਰਿਟੀ ਦਾ ਬੰਦਾ ਜਿਹਨੇ ਕੁੱਲੂ ਵਾਲੀ ਟੋਪੀ ਪਾਈ ਹੋਈ ਆ ਕੰਗਨਾ ਰਣੌਤ ਦੇ, ਇੱਕ ਹੋਰ ਨੂੰ, ਉਹਦੇ ਤੇ ਕੋਈ ਗੱਲ ਨਹੀਂ ਹੋਈ ਜਾਂ ਉਹਦੀ ਕੋਈ ਪ੍ਰੋਪਰ ਅਜੇ ਤੱਕ ਇਨਵੈਸਟੀਗੇਸ਼ਨ ਦੀ ਗੱਲ ਸਾਹਮਣੇ ਨਹੀਂ ਆ ਰਹੀ ਹੈ। ਸੋਨਮਾਲ ਜੀ ਕਹਿੰਦੇ ਡਾਕਟਰ ਸਾਹਿਬ ਜੀ ਲੱਗਦਾ ਬੀਜੇਪੀ ਹੁਣ ਇਸ ਦੀ ਬਲੀ ਦਵਾਉਣਗੇ, ਬਾਬੇ ਵਾਂਗੂ ਲੱਭਣਾ ਕੁਝ ਨਹੀਂ ਹੈ। ਹਾਂ, ਉਹਨੂੰ ਵੀ ਝਾੜੂ ਨਾਲ ਹੀ ਇਕੱਠਾ ਕੀਤਾ ਸੀ, ਫਿਰ ਹੁਣ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਨਤੀਜੇ ਵੀ ਇਹੋ ਜਿਹੇ ਨਿਕਲਣਗੇ। ਬਲਵੀਰ ਸਿੰਘ ਰਟਵਾਨਾ ਜੀ ਪੰਜਾਬ ਰੈਫਰੈਂਡਮ ਹੱਲ ਖਾਲਸਾ ਜ਼ਿੰਦਾਬਾਦ। ਗੁਰਨੇਕ ਨਿੱਜਰ ਜੀ ਵੀ ਪੰਜਾਬ ਹੱਲ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਸ਼ਮੀਰ ਕਹਿੰਦੇ ਨੇ ਦਾ ਅੱਛਾ ਉਹਨਾਂ ਦਾ ਹੋ ਗਿਆ ਓਕੇ। ਹਰਮਨ ਪੰਨੂ ਜੀ ਪੰਜਾਬ ਹੱਲ ਖਾਲਸਾ। ਇੰਦਰਪ੍ਰੀਤ ਸਿੰਘ ਜੀ ਡਾਕਟਰ ਸਾਹਿਬ ਐਂਡ ਨੀਮ ਕੌਰ ਜੀ ਫਤਿਹ ਔਰ ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਗੁਰਨੇਕ ਸਿੰਘ ਗੁਰਮੁਖ ਜੀ ਨੂੰ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਜਿਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਆਜ਼ਾਦੀ ਦੀਆਂ ਵੋਟਾਂ ਬਣਾਓ ਤਾਂ ਜੋ ਟਾਈਮ ਤੇ ਪੱਕੇ ਚੱਲ ਪਾਵਾਂਗੇ। ਆਈ ਥਿੰਕ ਉਹਨਾਂ ਦਾ ਕਹਿਣ ਦਾ ਮਤਲਬ ਹੈ। ਔਰ ਇਸੇ ਤਰ੍ਹਾਂ ਕਹਿੰਦੇ ਇਸ ਇੰਡੀਆ ਦਾ ਬਾਈਕਾਟ ਕਰਾਓ ਖਾਲਿਸਤਾਨੀ ਉਹਨਾਂ ਨੇ ਕਿਹਾ। ਫਿਰ ਇਸ ਤਰ੍ਹਾਂ ਜਸਵੀਰ ਬਰਾੜ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਜਿਤ ਸਿੰਘ ਰੈਫਰੈਂਡਮ 2020 ਜ਼ਿੰਦਾਬਾਦ। ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਫਿਰ ਸ਼ਿੰਦਾ ਸਿੰਘ ਗਿੱਲ ਖਾਲਸਤਾਨੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਔਰ ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਕੇ ਕਹਿੰਦੇ ਕਿ ਅਰਾਊਂਡ 10 years back I have heard from these people that Jats don't understand Gurbani, that's why Baba's singing Dharna, but no, these people are more after Baba's and Singh Sabha Gurdwara। ਭਾਈ ਸਾਹਿਬ ਤੁਸੀਂ ਪਤਾ ਨਹੀਂ ਕਿਹੜੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਕਿਉਂਕਿ ਸਿੰਘ ਸਭਾ ਬਹੁਤ ਸਾਰੇ ਸ਼ਹਿਰਾਂ 'ਚ ਨੇ। ਹਾਂਜੀ, ਔਰ ਸ਼ਹਿਰ ਵੀ ਲਿਖਿਆ ਇਹਨਾਂ ਨੇ, ਕੁਝ ਨਹੀਂ ਲਿਖਿਆ, ਕੋਈ ਕਿਸੇ ਸ਼ਹਿਰ ਦਾ ਵੀ ਨਾਮ ਨਹੀਂ ਪਰ ਕੋਈ ਨਹੀਂ ਹੈ, ਇਹ ਵੀ ਨਾਲ ਹੀ ਰਹਿੰਦੇ ਨੇ, ਬਾਬਿਆਂ ਰਾਹੀਂ ਜੁੜਨ ਵਾਲੇ ਵੀ ਨੇ ਔਰ ਸਿੱਧੇ ਗੁਰਬਾਣੀ ਨਾਲ ਜੁੜਨ ਰਾਹੀਂ ਵੀ ਨੇ। ਤੁਸੀਂ ਇੰਨੇ ਅਪਸੈਟ ਨਾ ਹੋਵੋ। ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਫ ਰਨਿੰਗ in Indian elections is bad, it's even worse to criticize our own who ran and won and that's what Indian state wants। ਦੇਖੋ ਮੈਂ ਸਮਝਦਾ ਵੀ ਅਸੀਂ ਵੀ ਜਦੋਂ ਲਾਈਟਰ ਵੇਂਚ ਕਿਹਾ ਵੀ ਐਮਪੀ ਦੀ ਕੈਂਡੀਡੇਟ ਬੀਬੀ ਕੁਲਵਿੰਦਰ ਕੌਰ ਬਣ ਗਏ, ਇਹਦਾ ਅਸੀਂ ਹਮੇਸ਼ਾ ਕਿਹਾ ਵੀ ਨਿਕਲਣਾ ਲਕਾਣਾ ਕੁਛ ਨਹੀਂ ਹੈ ਉਸ ਚੋਂ, ਪਰ ਕਈ ਵਾਰੀ ਜਸਟ ਇੱਕ ਮੈਸੇਜ ਹੀ ਜਾਂਦਾ। ਹੁਣ ਭਾਈ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਪਾਰਲੀਮੈਂਟ 'ਚ ਬੈਠ ਕੇ ਵੀ ਕੋਈ ਉਹਨਾਂ ਦੀ ਮੈਜੋਰਿਟੀ ਦੀ ਜ਼ਹਿਨੀਅਤ ਨੂੰ ਬਦਲ ਨਹੀਂ ਸਕਦੇ, ਲੇਕਿਨ ਡਿਫਾਇੰਸ ਦੇ ਤੌਰ ਤੇ ਉਹਨਾਂ ਨੂੰ ਲੋਕਾਂ ਵੱਲੋਂ ਭੇਜਿਆ ਜਾਣਾ ਹੀ ਇੰਡੀਅਨ ਸਿਸਟਮ ਨੂੰ ਇਹ ਮੈਸੇਜ ਹੈ ਵੀ ਅਸੀਂ ਤੁਹਾਡੇ ਨਾਲ ਨਹੀਂ ਖੜੇ। ਧਰਮ ਸਿੰਘ ਖਾਲਸਾ ਜ਼ਿੰਦਾਬਾਦ। TV84 ਜ਼ਿੰਦਾਬਾਦ। ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਪਰਮਿੰਦਰ ਖਾਲਸਾ ਜ਼ਿੰਦਾਬਾਦ ਔਰ ਜਤਿੰਦਰ ਸਿੰਘ ਜੀ ਫਤਿਹ ਕਹਿੰਦੇ ਨੇ। ਦਵਿੰਦਰ ਸੰਧੂ ਜੀ ਵੀ ਫਤਿਹ ਹੈ ਉਹਨਾਂ ਦੀ। ਤਾਂ ਇਸੇ ਤਰ੍ਹਾਂ ਅਮਰਜੀਤ ਸੈਣੀ ਖਾਲਸਾ ਜ਼ਿੰਦਾਬਾਦ। ਜਸਕੀਰ ਸਿੰਘ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਗੁਰਦੇਵ ਸਿੰਘ ਜੀ ਅਕਸ਼ਰ ਜੀ ਤੁਹਾਡਾ ਪ੍ਰੋਗਰਾਮ ਸੱਚੋ ਸੱਚ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦਾ, ਸਾਨੂੰ ਤੁਹਾਡੇ ਪ੍ਰੋਗਰਾਮਾਂ ਤੋਂ ਬਹੁਤ ਜਾਣਕਾਰੀ ਮਿਲਦੀ ਹੈ ਜੀ। ਔਰ ਜਸਵੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਗੁਰਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪਰਮਿੰਦਰ ਸਿੰਘ ਜੀ, ਧਰਮ ਸਿੰਘ ਜੀ ਔਰ ਗੁਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ SB ਆਫੀਸ਼ੀਅਲ ਜੀ ਖਾਲਸਾ ਜ਼ਿੰਦਾਬਾਦ। ਬਲਵਿੰਦਰ ਸਿੰਘ ਕਹਿੰਦੇ ਨੇ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਸਾ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਔਰ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸੋਨਮਾਲੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਨੂੰ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।